अस्सलाम वालेकुम, सत श्री अकाल, प्रणाम दोस्तों। मैं नासर किसाना, ਤੁਸੀਂ ਦੇਖ ਰਹੇ ਹੋ ਪੰਜਾਬੀ ਚੈਨਲ ਇੱਕ ਪਿੰਡ ਪੰਜਾਬ ਦਾ। ਅਸੀਂ ਪਹਿਲੇ ਵਲੌਗ ਦੇ ਵਿੱਚ ਤੁਹਾਨੂੰ ਪੰਜਾਬ ਦੀ ਸਰਾਇਕੀ ਦੀ ਇੱਕ ਸ਼ਾਦੀ ਦਿਖਾਈ ਸੀ ਜਿਹਦੇ ਵਿੱਚ ਮੇਰੇ ਮਸੇਰ ਦਾ ਵਿਆਹ ਸੀ ਔਰ ਉਹ ਪਹਿਲਾ ਪਾਰਟ ਤੁਸੀਂ ਦੇਖਿਆ। ਦੂਸਰੇ ਪਾਰਟ ਦੇ ਵਿੱਚ ਬਰਾਤ ਦੀ ਰਵਾਨਗੀ ਆ, ਬਰਾਤ ਜਾ ਰਹੀ ਆ, ਬਰਾਤ ਪਹੁੰਚੇਗੀ, ਕੀ ਤਰੀਕਾਕਾਰ ਕੀ ਰਸਮਾਂ ਆ ਉਹ ਸਾਰੀਆਂ ਅਸੀਂ ਤੁਹਾਡੇ ਰੂਬਰੂ ਕਰਾਂਗੇ। ਸਾਡੇ ਨਾਲ ਜੁੜੇ ਰਹੋ ਜੀ ਔਰ ਵੀਡੀਓ ਨੂੰ ਆਖਰ ਤੱਕ ਜ਼ਰੂਰ ਦੇਖਿਓ ਕਿਉਂਕਿ ਆਖਰ ਤੇ ਵੀਡੀਓ ਬਹੁਤ ਜ਼ਿਆਦਾ ਇੰਟਰਸਟਿੰਗ ਹੋਣ ਵਾਲੀ ਹੈ ਜੀ। ਇਹ ਜੀ ਉਹ ਬੰਦਾ ਜਿਹਨੇ ਰਾਤੀ ਡਾਂਸ ਦੀ ਅਖੀਰ ਕਰ ਦਿੱਤੀ, ਧੂੜ ਪੜ ਦਿੱਤੀ, ਸਾਰੀ ਦੁਨੀਆ ਆਪਣੇ ਵੱਲ ਨੂੰ ਕਰ ਦਿੱਤੀ। ਹਰ ਬੰਦਾ ਦੇਖਦਾ ਸੀ ਵੀ ਇਹ ਜਵਾਨ ਕਿੱਥੋਂ ਆਇਆ ਆ, ਇਹ ਕਿੱਥੋਂ ਸਿੱਖਿਆ ਡਾਂਸ? ਕਿੱਥੋਂ ਸਿੱਖਣਾ? ਇੱਥੋਂ। ਫੇਰ ਵੀ ਇੱਥੋਂ ਕਿੱਥੋਂ ਸਿੱਖਿਆ? ਇੱਥੋਂ ਕਿਹਦੇ ਕੋਲੋਂ? ਆ ਮੁੰਡਿਆਂ ਕੋਲ, ਆ ਜਿਹੜਾ ਪਿੰਡ ਵਾਲੇ ਮੁੰਡੇ। ਤੂੰ ਤਾਂ ਉਹਨਾਂ ਨੂੰ ਕੱਟ ਗਿਆ ਸਾਰਿਆਂ ਨੂੰ। ਹੈ ਬਹੁਤ ਵਧੀਆ ਡਾਂਸ ਸੀ, ਅਖੀਰ ਡਾਂਸ ਸੀਗਾ। ਯਕੀਨ ਕਰ, ਮੁੰਡੇ ਨੇ ਨਾ ਮੇਲਾ ਲੁੱਟ ਲਿਆ, ਜਿੱਦਾਂ ਕਹਿਣਾ ਚਾਹੀਦਾ ਨਾ ਵੀ ਮੇਲਾ ਲੁੱਟ ਲਿਆ। ਮੇਲਾ ਅੱਜ ਵੀ ਨੱਚੂਗਾ। ਹੋਰ ਬੈਲ ਦੇਖਣ ਵਾਲਿਓ ਨਾਲ ਜੁੜੇ ਰਹੋ। ਅੱਜ ਦਾ ਡਾਂਸ ਮੈਂ ਸਪੈਸ਼ਲ ਜ਼ੂਮ ਕਰ ਦਿਖਾਉਂ ਤੁਹਾਨੂੰ। ਹਾਂ ਨਾਸ਼ਤਾ ਕਰਨ ਤੋਂ ਬਾਅਦ ਚਾਹ ਦਾ ਬਿਲਕੁਲ ਪਤੀਲਾ ਤਿਆਰ ਆ ਜੀ। ਢੋਲ ਲਈ ਮੁੰਡਿਆਂ ਨੇ ਥੋੜੀ ਥੱਲੇ ਕਰਕੇ ਹਨਾ ਲੈਸ਼ੀਆਂ ਲੂਸ਼ੀਆਂ ਪਾਈਆਂ ਪਾਤੀਆਂ ਜੀ ਪਾਤੀਆਂ। ਮੇਰੀ ਨਾ ਬਣਾ ਆ ਗੱਲ ਤਾਂ ਸੁਣ, ਤੇਰੀ ਕਿਉਂ ਨਾ ਬਣਾਵਾਂ? ਤੂੰ ਤਿਆਰੀ ਆ ਹੈ ਬੋਲਦਾ ਨਹੀਂ ਸ਼ਰਮਾਨਾ ਕਿਉਂ ਹੈ? ਅਸੀਂ ਬਣਾਏ ਨਹੀਂ ਨਾ ਕਦੇ, ਅੱਜ ਬਣ ਗਈ ਆ ਇਹ। ਉਹ ਢੋਲ ਵਾਲੇ ਆ ਕੇ ਬੈਠੇ ਆ ਜੀ। ਆ ਗਿਆ ਬੰਦਾ ਦੇ ਨਾਲ। ਉਹ ਮੁੰਡਾ ਤੇਰਾ ਯਾਰ ਬਹੁਤ ਸ਼ਰਮੀਲਾ ਆ। ਉਹ ਪਾਸੇ ਹੈਗਾ, ਨਿਆਣੇ ਆ ਨਾ, ਫਿਰ ਨਿਆਣਾ ਇਹਦਾ ਹੀ ਕੰਮ ਹੁੰਦਾ। ਇਹ ਤਾਂ ਬਣਾਓ ਬਣਾ ਲੈ, ਨਹੀਂ ਤਾਂ ਬਣਦੀ ਰਹਿੰਦੀ ਆ। ਨਿਆਣੇ ਵਾਲਾ ਕੰਮ ਹੀ ਹੁੰਦਾ। ਇਹ ਬਹੁਤ ਸ਼ਰਮਦਾ ਯਾਰ, ਕਹਿੰਦਾ ਮੇਰੀ ਨਾ ਬਣਾਓ। ਹੈ ਨਹੀਂ ਨਿਆਣੇ ਆ, ਫਿਰ ਇਸ ਵਾਸਤੇ ਜਿਹੜਾ ਨਾ ਘਬਰਾਉਂਦੇ ਆ ਥੋੜਾ ਜਿਹਾ। ਤੂੰ ਸਾਲ ਨੂੰ ਇਹਦਾ ਵਿਆਹ ਕਰ ਦੇਣਾ, ਤੂੰ ਕਹਿੰਦਾ ਨਿਆਣਾ ਹੈ। ਇਨਸ਼ਾਅੱਲਾ ਅੱਲਾ ਖੈਰ ਰੱਖੇ। ਨਾਸ਼ਤਾ ਨੂਸ਼ਤਾ ਹੋ ਰਿਹਾ ਜੀ। ਉਹ ਪੌਣੀ ਆ ਗਈ, ਹੁਣ ਚਾਹ ਦਾ ਜਿਹੜਾ ਨਾ ਜੱਗ ਭਰ ਦੇਣਾ, ਬਿਲਕੁਲ ਦੇਸੀ। ਦੁੱਲੇ ਦਾ ਇੰਤਜ਼ਾਰ ਆ। ਕਿੱਥੇ ਗਿਆ? ਦੁੱਲਾ ਗਿਆ ਆਪਣਾ ਪਾਰਲਰ ਤੇ ਗਿਆ। ਅੱਛਾ, ਤਿਆਰੀ ਕਰਨ ਵਾਸਤੇ ਇਨਸ਼ਾਅੱਲਾ ਆ ਰਹੇ। ਪਾਰਲਰ ਗਿਆ? ਹਾਂਜੀ ਪਾਰਲਰ ਗਿਆ। ਇਹ ਤਾਂ ਜ਼ਰੂਰੀ ਹੈ। ਹਾਂਜੀ ਇਹ ਜ਼ਰੂਰੀ ਹੈ। ਇਹ ਜੀ ਤਾਊ ਤਾ ਰਸੂਲ ਇੰਤਹਾਈ ਜ਼ਿੰਮੇਦਾਰ ਬੰਦਾ ਜੀ। ਵਿਆਹ 'ਚ ਸਭ ਤੋਂ ਬੜਾ ਕਿਰਦਾਰ ਕੰਮ ਦੇ ਜਿਹੜੇ ਨਵੇੜੇ ਕਰਦਾ ਇਹੀ ਕਰਦਾ ਆ। ਇਹ ਇਹਦਾ ਬੇਟਾ ਆ ਜੀ। ਆ ਪੌਣੀ ਆ ਗਈ, ਹੁਣ ਚਾਹ ਪਾ। ਕਿੱਦਾਂ ਓਏ ਆਬੇ 'ਚ ਕੀ ਚਨੇ ਪਾਏ? ਨਹੀਂ ਮੋਟੀ ਹੋ ਗਈ ਨਾ, ਫੁੱਲ ਗਈ ਚਾਹ ਨਾ। ਇਹ ਸਲਾਦ ਦਾ ਨਾਸ਼ਤਾ ਜੇ ਕਿਸੇ ਨੇ ਕਰਨਾ ਇਹ ਵੀ ਕੀਤਾ ਜਾ ਸਕਦਾ। ਬੜਾ ਹੀ ਖੂਬਸੂਰਤ, ਟੇਸਟੀ, ਦੇਖਣ ਨੂੰ ਵੀ ਸੋਹਣਾ ਲੱਗਦਾ। ਇਹ ਬਾਈ ਹੁਣੀ ਲੈ ਕੇ ਆਏ। ਚਲੋ ਇੰਨੀ ਖੁਸ਼ੀ ਆ ਕਿ ਇਹ ਚੀਜ਼ਾਂ ਜਿਹੜੀਆਂ ਵੇਚ ਰਿਹਾ ਸਿਹਤ ਲਈ ਅੱਛੀਆਂ ਆ। ਉਦਾਂ ਤਾਂ ਪਾਪੜ ਵੇਚ ਰਿਹਾ, ਉਹ ਵੀ ਬਾਈ ਹੁਣੀ ਆ ਰਿਹਾ। ਪਾਪੜ ਆ ਗਏ, ਉਹ ਮਰੂਦ ਵਾਲਾ ਆ ਗਿਆ। ਕੀ ਹਾਲ ਆ? ਉਹ ਮਰੂਦ ਲੈ ਗਿਆ। ਚਾਹ ਚੱਲ ਪਈ ਆ ਜੀ। ਆ ਦੇਖੋ ਚਾਹ ਹੁਣ ਮੇਲ ਜਿਹੜਾ ਆਇਆ ਪੀਣ ਡਿਆ, ਧੜ ਪਿਆਲੀਆਂ ਪੁਰਾਣੇ ਵਕਤਾਂ ਵਾਲੀਆਂ ਹੱਥਾਂ 'ਚ ਆ। ਫੇਰ ਚਾਹੋ ਤਾਊ ਮੋਰੇ ਆ ਗਿਆ। ਤੇਰੇ ਸਕੂਟਰ ਦੀ ਚਾਬੀ ਕਿਧਰੋਂ? ਹੋਣੇ ਲੋ ਘੱਟ ਬਣੀ।
ਬਰਾਤੀ ਪੂਰੇ ਕੀਤੇ। ਬਰਾਤੀ ਪਹੁੰਚ ਚੁੱਕੇ ਜੀ ਭਾਣੇ ਤੋਂ ਅੱਗੇ ਨਲਕੇ ਅੱਡੇ ਤੋਂ। ਇਹੀ ਜਗ੍ਹਾ ਆਪਾਂ ਬਰਾਤ ਲੈ ਕੇ ਜਾਣੀ ਸੀ। ਆ ਪਿੰਡ ਦੀ ਸੜਕ ਜਿਹੜੀ ਆ ਮਾਸਾਂ ਦਾ ਇੱਕ ਬਾਗ ਆ, ਉਸ ਤੋਂ ਅੱਗੇ ਸਾਰੇ ਤੁਹਾਨੂੰ ਨਜ਼ਾਰੇ ਦਿਖਾਉਂਦੇ ਆ ਜੀ। ਬਰਾਤ ਹੌਲੀ ਹੌਲੀ ਪਹੁੰਚ ਰਹੀ ਹੈ ਜੀ। ਦੂਜੀਆਂ ਗੱਡੀਆਂ ਇੱਕ ਗੜੀ ਹੁੰਦੀਆਂ। ਪੰਜਾਬ ਦੀਆਂ ਵਿਆਹ ਸ਼ਾਦੀਆਂ 'ਤੇ ਸਭ ਤੋਂ ਔਖਾ ਕੰਮ ਬਰਾਤੀਆਂ ਨੂੰ ਇਕੱਠੇ ਕਰਨਾ ਹੁੰਦਾ, ਫਿਰ ਗੱਡੀਆਂ ਰਲਾਉਣੀਆਂ ਹੁੰਦੀਆਂ, ਕਿਉਂਕਿ ਗੱਡੀਆਂ ਕੋਈ ਅੱਗੜ ਕੋਈ ਪਿੱਛੜ ਇਹ ਜਿਹੜੀਆਂ ਨਾ ਬਹੁਤ ਸਪੀਟਾਂ ਮਾਰਦੇ ਆ ਇੱਕ ਦੂਜੇ ਨੂੰ ਅੱਗੇ ਨਿਕਲਣ ਲਈ। ਇਹ ਹੁਣ ਖੇਤਾਂ ਵਿੱਚ ਤੁਹਾਨੂੰ ਕੰਮ ਕਰਦੇ ਹੋਏ ਬੰਦੇ ਵੀ ਨਜ਼ਰ ਆਉਣਗੇ। ਇਹ ਥੋੜ੍ਹਾ ਜਿਹਾ ਸਰਾਇਕੀ ਏਰੀਆ ਆ ਜਾਂਦਾ ਆ। ਜਿੱਥੇ ਬਾਰਾਤ ਲੈ ਕੇ ਜਾਣੀ ਆ ਉਹਨਾਂ ਦਾ ਵੀ ਡੇਰਾ ਖੇਤਾਂ ਦੇ ਵਿੱਚ ਹੀ ਆ, ਅਤੇ ਇਹ ਸੜਕ ਜਿਹੜੀ ਉਹਨਾਂ ਦੇ ਖੇਤਾਂ ਨੂੰ ਜਾ ਰਹੀ ਆ। ਕੁਛ ਬਰਾਤੀ ਪੈਦਲ ਜਾ ਰਹੇ ਨੇ 11 ਨੰਬਰ 'ਤੇ ਕੁਛ ਗੱਡੀਆਂ ਪਿੱਛੇ ਆ। ਨਿਆਣਿਆਂ ਨੂੰ ਵੱਖਰਾ ਚਾਅ ਚੜਿਆ ਆ। ਲਾੜੇ ਦੀ ਗੱਡੀ ਅੱਗੇ ਅੱਗੇ ਅਤੇ ਬਾਕੀ ਸਾਰੀਆਂ ਪਿੱਛੇ ਪਿੱਛੇ, ਕਿਉਂਕਿ ਲਾੜਾ ਮਹਿਮਾਨ ਖਸੂਸੀ ਹੁੰਦਾ ਆ ਅਤੇ ਇਸ ਤੋਂ ਪਹਿਲੇ ਨਾ ਕੋਈ ਜਾ ਸਕਦਾ ਅਤੇ ਨਾ ਹੀ ਕੋਈ ਕਿਸੇ ਨੂੰ ਜਾਣਦਾ ਆ। ਲਾੜੇ ਦੇ ਨਾਲ ਹੀ ਅੱਜ ਕੱਲ੍ਹ ਸਾਰਿਆਂ ਦੀ ਟੌਰ ਆ। ਲਾੜਾ ਪਿੱਛੇ ਰਹਿ ਗਿਆ ਅਤੇ ਸਮਝੋ ਕੋਈ ਵੀ ਬੰਦਾ ਜਿੰਨੀ ਮਰਜ਼ੀ ਵੀ ਦੁਆ ਸਲਾਮ ਹੋਵੇ ਉਹ ਪਹਿਲੇ ਜਾ ਕੇ ਮੁਅਤਬਰ ਨਹੀਂ ਹੋ ਸਕਦਾ। ਇਹ ਪੰਜਾਬ ਦੀਆਂ ਸ਼ਾਦੀਆਂ ਵਿੱਚ ਅੱਜ ਦੇ ਦਿਨ ਲਾੜਾ ਹੀ ਮਹਿਮਾਨ ਖਸੂਸੀ ਹੈ। ਲਾੜਾ ਨਿਕਲ ਆਇਆ ਜੀ ਗੱਡੀ ਦੇ ਵਿੱਚੋਂ ਅਤੇ ਹੁਣ ਬਰਾਤੀ ਇਕੱਠੇ ਹੋ ਕੇ ਢੋਲ ਦੀ ਥਾਪ ਦੇ ਨਾਲ ਬੇਲਾਂ ਕਰਾਉਂਦੇ ਹੋਏ ਟੈਂਟਾਂ ਤੱਕ ਪਹੁੰਚਣਗੇ। ਜਿਹੜੇ ਉਹਨਾਂ ਨੇ ਤੰਬੂ ਲਾਏ ਹੋਏ ਆ। ਟੋਪੀ ਸਿੱਧੀ ਕਰ ਰਹੇ ਮੁੰਡੇ ਦੀ। ਯਾਰ ਬੇਲੀ ਜਿਹੜੇ ਹੁੰਦੇ ਉਹ ਇਹਨਾਂ ਦਿਨਾਂ ਵਿੱਚ ਬਹੁਤਾ ਜ਼ਿਆਦਾ ਕਿਰਦਾਰ ਅਦਾ ਕਰਦੇ ਹੁੰਦੇ। ਲਾੜੇ ਦੇ ਨੇੜੇ ਰਹਿਣ ਦਾ, ਕੰਨਾਂ 'ਚ ਫੂਕਾਂ ਮਾਰ ਕੇ ਗੱਲਾਂ ਵੀ ਸਮਝਾਉਂਦੇ ਆ। ਸਮਝ ਲਓ ਇੱਕ ਸਾਰਜੈਂਟ ਦਾ ਕਿਰਦਾਰ ਅਦਾ ਕਰਦੇ ਹੁੰਦੇ। ਪੂਰੀ ਟ੍ਰੈਫਿਕ ਨੂੰ ਕੰਟਰੋਲ ਕਰਨਾ, ਪੂਰੀ ਬਰਾਤ ਨੂੰ ਇਕੱਠਿਆਂ ਕਰਨਾ, ਇਹ ਸਾਰੇ ਜਿਹੜੇ ਕਰੀਬੀ ਯਾਰ ਬੇਲੀ ਹੁੰਦੇ ਜੀ ਉਹਨਾਂ ਦਾ ਹੀ ਕੰਮ ਹੁੰਦਾ। ਅਤੇ ਇਹ ਢੋਲ ਵਾਲੇ ਜਿਹੜੇ ਇੱਧਰਲੀ ਸਾਈਡ 'ਤੇ ਵੀ ਸੀ ਅਤੇ ਹੁਣ ਉੱਧਰਲੀ ਸਾਈਡ 'ਤੇ ਵੀ ਪਹੁੰਚ ਗਏ। ਬਰਾਤੀਆਂ ਤੋਂ ਪਹਿਲੇ ਹੀ ਪਹੁੰਚ ਗਏ ਇਹ, ਅਤੇ ਹੁਣ ਡਗਾ ਡਗ ਅਤੇ ਠੱਕਾ ਠੱਕ ਲੱਗੇ ਆ ਜੀ। ਇਹ ਹੁਣ ਗੱਡੀਆਂ ਹੌਲੀ ਹੌਲੀ ਕਰਕੇ ਸਵਾਰੀਆਂ ਜਿਹੜੀਆਂ ਆਪਣੀਆਂ ਜਿਹੜੀਆਂ ਲੇਡੀ ਸਵਾਰੀਆਂ ਨੂੰ ਲੈ ਕੇ ਅੱਗੇ ਜਾਣਗੀਆਂ। ਪਾਰਕਿੰਗ ਹੋਏਗੀ ਇਹਨਾਂ ਦੀ ਅਤੇ ਉਸ ਤੋਂ ਬਾਅਦ ਫਿਰ ਇਹ ਬਾਕੀ ਜਿਹੜੇ ਹੌਲੀ ਹੌਲੀ ਥੋੜ੍ਹਾ ਤੁਰ ਫਿਰ ਕੇ ਆਉਣਾ ਹੁੰਦਾ, ਕਿਉਂਕਿ ਬੇਲਾਂ ਵੀ ਫੜਨੀਆਂ ਹੁੰਦੀਆਂ ਉਹਨਾਂ ਨੇ। ਅਤੇ ਉਹ ਬੇਲਾਂ ਇਸੇ ਸੂਰਜ ਫੜ ਹੋਣੀਆਂ ਕਿ ਥੋੜ੍ਹਾ ਹੌਲੀ ਹੌਲੀ ਕਰਕੇ ਨਾ ਲਾੜੇ ਨੂੰ ਅੱਗੇ ਨੂੰ ਜਾਣ ਦੇਣਾ ਇਹਨਾਂ ਨੇ। ਆ ਦੇਖੋ ਢੋਲ ਵਾਲੇ ਪੂਰਾ ਜ਼ੋਰ ਲਾ ਰਹੇ ਆ, ਪੂਰੀ ਆਪਣੀ ਜਿਹੜੀ ਨਾ ਕਲਾਕਾਰੀ ਦਿਖਾ ਰਹੇ ਆ। ਅਤੇ ਲਾੜਾ ਦੇ ਨਾਲ ਉਹਦੇ ਸੜਵਾਲਾ। ਇਹ ਪਹਿਲੇ ਜੀ ਮੈਂ ਇੱਕ ਸਵਾਲ ਕੀਤਾ ਸੀ ਬੰਦੇ ਨੂੰ, ਮੈਨੂੰ ਉਹਦਾ ਸਹੀ ਜਵਾਬ ਨਹੀਂ ਮਿਲਿਆ। ਅਤੇ ਤੁਸੀਂ ਵੀ ਅਗਰ ਸਾਡੀ ਵੀਡੀਓ ਦੇਖ ਰਹੇ ਹੋ ਤਾਂ ਸਾਨੂੰ ਇਹ ਦੱਸੋ ਕਿ ਜਿਹੜਾ ਸੜਵਾਲਾ ਹੁੰਦਾ ਆ ਲਾੜੇ ਦੇ ਨਾਲ ਸੜਵਾਲਾ, ਇਹਦਾ ਕੀ ਕਿਰਦਾਰ ਆ? ਇਹਦਾ ਕਿਰਦਾਰ ਕੀ ਹੁੰਦਾ ਅਸਲੇ ਦੀ? ਇਹ ਲੋੜ ਕੀ ਪੈਂਦੀ ਵੀ ਨਾਲ ਸੜਵਾਲਾ ਜ਼ਰੂਰ ਹੋਣਾ ਚਾਹੀਦਾ? ਕਿਉਂਕਿ ਇਹ ਸਾਡੇ ਅਗਰ ਇਸਲਾਮ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਤਾਂ ਇਹਦਾ ਕੋਈ ਵਜੂਦ ਨਹੀਂ ਹੈਗਾ। ਲੇਕਿਨ ਅਗਰ ਆਪਾਂ ਲਹਿੰਦੇ ਚੜ੍ਹਦੇ ਪੰਜਾਬ ਦੇ ਕਲਚਰ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਇਹ ਸੜਵਾਲੇ ਦਾ ਹੋਣਾ ਬਹੁਤ ਜ਼ਰੂਰੀ ਆ। ਲਾੜੇ ਦੇ ਨਾਲ ਸੜਵਾਲਾ ਜ਼ਰੂਰੀ ਹੁੰਦਾ ਆ। ਅਤੇ ਇਹ ਸਾਡੇ ਕੋਈ ਬੇਲੀ ਦੱਸ ਸਕਦੇ ਤਾਂ ਜ਼ਰੂਰ ਦੱਸਿਓ ਵੀ ਇਹਦਾ ਕੀ ਕਿਰਦਾਰ ਹੁੰਦਾ, ਔਰ ਇਹ ਛੋਟੀ ਉਮਰ ਦਾ ਬੱਚਾ ਬਣਾਉਣਾ ਚਾਹੀਦਾ ਜਾਂ ਬੜਾ ਬਣਾਉਣਾ ਚਾਹੀਦਾ? ਪਹਿਲੇ ਦੱਸਦੇ ਆ ਕਿ ਸੜਵਾਲਾ ਜਿਹੜਾ ਹੁੰਦਾ ਸੀ ਉਹ ਕਾਫੀ ਬੜੇ ਕੱਦ ਦਾ ਹੁੰਦਾ ਸੀ, ਯਾਨੀ ਕਿ ਉਹ ਲਾੜੇ ਦੇ ਬਰਾਬਰ ਹੀ ਹੁੰਦਾ ਸੀ। ਫਿਰ ਹੌਲੀ ਹੌਲੀ ਇਹ ਹਿਸਾਬ ਕਿਤਾਬ ਹੋ ਗਿਆ ਕਿ ਇਹ ਜਿਹੜੇ ਸੜਵਾਲੇ ਆ ਬਿਲਕੁਲ ਹੀ ਨਿੱਕੇ ਨਿਆਣੇ ਬਣਾਉਣੇ ਸ਼ੁਰੂ ਕਰ ਦਿੱਤੇ। ਉਹਦੇ ਵਿੱਚ ਕਈ ਵਾਰੀ ਇੱਦਾਂ ਵੀ ਹੁੰਦਾ ਆ, ਉਹ ਜਿਹੜੀਆਂ ਸਲਾਮੀਆਂ ਪੈਂਦੀਆਂ ਉਹਦੇ ਵਿੱਚ ਵੀ ਹਿੱਸਾ ਬਣ ਜਾਂਦਾ। ਕਈ ਵਾਰੀ ਰੋਸੇ ਵੀ ਬਣ ਜਾਂਦੇ ਵੀ ਮੇਰੇ ਨਿਆਣੇ ਨੂੰ ਨਹੀਂ ਬਣਾਇਆ ਹੈਗਾ। ਇਹ ਸਿਲਸਿਲੇ ਵਿਆਹਾਂ 'ਚ ਚੱਲਦੇ ਹੀ ਰਹਿੰਦੇ ਆ। ਵਿਆਹ ਹੁਣ ਤੁਸੀਂ ਇਹ ਵੀ ਦੇਖ ਰਹੇ ਹੋ ਪੰਜਾਬੀ ਅਤੇ ਬੇਲਾਂ ਬੂਲਾਂ ਕਰਾਉਂਦੇ ਹੋਇਆਂ ਜਾਂ ਯਾਰ ਬੇਲੀ ਜਿਹੜੇ ਉਹ ਅੱਗੇ ਲੈ ਕੇ ਜਾ ਰਹੇ ਨੇ ਲਾੜੇ ਨੂੰ। ਹੌਲੀ ਪੰਡਾਲ ਤੱਕ ਪਹੁੰਚ ਜਾਣਗੇ। ਉਸ ਤੋਂ ਬਾਅਦ ਫਿਰ ਅੱਗੇ ਜਿਹੜੇ ਘਰ ਵਾਲੇ ਹੁੰਦੇ ਆ, ਕੁੜੀ ਦੇ ਘਰ ਵਾਲੇ, ਉਹ ਫਿਰ ਇਹਨਾਂ ਨੂੰ ਹੌਲੀ ਜਦੋਂ ਇਹਨਾਂ ਨੇ ਲਾਗੇ ਪਹੁੰਚਣਾ ਉਹਨਾਂ ਦੇ ਫਿਰ ਹਾਰ ਪਾਉਣਗੇ। ਹਾਰ ਪਾਉਣ ਤੋਂ ਬਾਅਦ ਗਲੇ ਮਿਲਣਗੇ, ਮਿਲਣੀ ਕਰਨਗੇ। ਉਹਦੇ ਵਿੱਚ ਸਾਰਿਆਂ ਦੀ ਮਿਲਣੀ ਕਰਾਉਂਦੇ ਹੁੰਦੇ ਆ। ਅਤੇ ਉਸ ਤੋਂ ਬਾਅਦ ਫਿਰ ਇਹਨਾਂ ਨੂੰ ਜਿਹੜਾ ਟੈਂਟ ਲਾਇਆ ਉੱਥੇ ਬਿਠਾਇਆ ਜਾਏਗਾ ਜੀ। ਲਾੜੇ ਨੂੰ ਕੋਈ 4-5 ਕਿੱਲੇ ਪਿੱਛੇ ਲਾ ਲਿਆ ਸੀ ਤਾਂ ਹੁਣ ਹੌਲੀ ਇਹ ਸਫ਼ਰ ਨਿਬੇੜ ਰਹੇ ਆ। ਇਹ ਸਾਰੀ ਢੋਲੀਆਂ ਦੀ ਸਾਜ਼ਿਸ਼ ਹੁੰਦੀ, ਜਿੰਨਾ ਪਿੱਛੇ ਲਾ ਲਓਗੇ ਉਨਾ ਹੀ ਉਹਨਾਂ ਨੂੰ ਸਫ਼ਰ ਪੈਸੇ ਫੜਨ ਨੂੰ ਜ਼ਿਆਦਾ ਮਿਲ ਜਾਏਗਾ, ਕਿਉਂਕਿ ਬੇਲਾਂ ਤਾਂ ਫੜਨੀਆਂ ਹੀ ਇਹਨਾਂ ਨੇ। ਅਤੇ ਯਾਰ ਬੇਲੀ ਵੇਲਾਂ ਕਰਾ ਰਹੇ ਨੇ। ਢੋਲ ਵਾਲਾ ਵੀ ਪੂਰੀ ਮਸਤੀ ਦੇ ਵਿੱਚ ਢੋਲ ਵਜਾ ਰਿਹਾ ਆ। ਸੜਕ ਜਿਹੜੀ ਹੈ ਜੀ ਮੇਨ ਤੋਂ ਇਹਨਾਂ ਦੇ ਆਪਣੇ ਖੇਤਾਂ ਦੇ ਵਿੱਚੋਂ ਦੀ ਹੋ ਕੇ ਇਹਨਾਂ ਦੇ ਘਰ ਤੱਕ ਪਹੁੰਚਦੀ ਆ। ਆਲੇ ਦੁਆਲੇ ਖੇਤ ਵੀ ਇਹਨਾਂ ਦੇ ਆਪਣੇ ਹੀ ਆ ਜਿਹਨਾਂ ਨਾਲ ਬਰਾਤ ਲੈ ਕੇ ਜਾ ਰਹੇ ਆ। ਔਰ ਇੱਕ ਬਹੁਤ ਸੋਹਣਾ ਏਰੀਆ ਦੇਖਣ ਨੂੰ, ਬੜਾ ਖੂਬਸੂਰਤ ਏਰੀਆ ਹੈ। ਤੁਸੀਂ ਅਗਲੇ ਪਾਰਟ ਵਿੱਚ ਦੇਖੋਗੇ ਕਿ ਬਹੁਤ ਹੀ ਪਿਆਰਾ ਘਰ ਬਣਾਇਆ ਆ, ਔਰ ਮਤਲਬ ਜ਼ਬਰਦਸਤ ਕਿਸਮ ਦੀ ਇਹਨਾਂ ਦੀ ਲੋਕੇਸ਼ਨ ਬਣਦੀ ਆ। ਲਓ ਜੀ, ਮਸਤੀ, ਪੂਰੀ ਮਸਤੀ। ਢੋਲ ਵਾਲਾ ਪੂਰੇ ਜ਼ੋਰ ਦੇ ਵਿੱਚ ਨੀਵਾਂ ਹੋ ਕੇ ਢੋਲ ਵਜਾ ਰਿਹਾ ਆ।
ਇਹ ਵੀਡੀਓ ਨੂੰ ਤੁਸੀਂ ਐਂਡ ਤੱਕ ਜ਼ਰੂਰ ਦੇਖਣਾ, ਕਿਉਂਕਿ ਅੱਗੇ ਜਾ ਕੇ ਵੀਡੀਓ ਬਹੁਤ ਜ਼ਿਆਦਾ ਇੰਟਰਸਟਿੰਗ ਹੋਣ ਵਾਲੀ ਹੈ ਜੀ। ਇਹ ਵੀ ਦੱਸਦੇ ਜਾਂਦੇ ਕਿ ਹੁਣ ਪੰਜਾਬ ਦੇ ਵਿੱਚ ਸਾਰੇ ਵਿਆਹ ਇਹੋ ਜਿਹੇ ਨਹੀਂ ਹੁੰਦੇ। ਹੁਣ ਪੰਜਾਬ ਦੇ ਵਿੱਚ ਵੀ ਬਹੁਤ ਜਿੱਦਤ ਆ ਗਈ, ਬਹੁਤ ਲੋਕ ਜਿਹੜੇ ਨਾ ਕਮਰਸ਼ੀਅਲ ਹੋ ਗਏ ਆ ਕਿ ਬਹੁਤ ਜ਼ਿਆਦਾ ਤਾਂ ਹੁਣ ਬਿਲਕੁਲ ਬਰਾਤ ਦੇਣ ਟਾਈਮ ਜਿਹੜਾ ਨਾ ਉਹ ਰਲਦੇ ਆ ਤੇ ਬਾਹਰੋਂ ਬਾਹਰ ਹੀ ਉੱਥੋਂ ਮੈਰਿਜ ਹਾਲ ਦੇ ਵਿੱਚੋਂ ਖਾਣਾ ਖਾਧਾ ਤੇ ਆਪਣਾ ਕਿੱਕ ਮਾਰੀ ਤੇ ਉਹ ਗਏ। ਇਹੋ ਜਿਹੇ ਜਿਹੜੇ ਮੈਂ ਤੁਹਾਨੂੰ ਇਹ ਵਲੌਗ ਦਿਖਾ ਰਿਹਾ, ਇਹ ਬਹੁਤ ਰਵਾਇਤੀ ਕਿਸਮ ਦਾ ਇੱਕ ਵਿਆਹ ਆ ਜਿਹਦੇ ਵਿੱਚ ਤੁਸੀਂ ਦੇਖ ਰਹੇ ਹੋ ਕਿ ਜਿੰਨੇ ਵੀ ਅਜ਼ੀਜ਼ੋ ਅਕਾਰਬ ਰਿਸ਼ਤੇਦਾਰ ਆ, ਯਾਰ ਬੇਲੀ ਆ, ਉਹ ਲਾੜੇ ਦੇ ਨਾਲ ਮੁਕੰਮਲ ਸਫ਼ਰ ਤੈਅ ਕਰਕੇ ਆ ਰਹੇ। ਨਹੀਂ ਤੇ ਹੁੰਦਾ ਕੀ ਆ, ਮੈਰਿਜ ਹਾਲ ਦੇ ਬੂਹੇ ਦੇ ਕੋਲ ਆ ਕੇ ਗੱਡੀ ਰੁਕਦੀ ਆ, ਉੱਥੇ ਮਾੜਾ ਜਿਹਾ ਹੱਲਾ ਗੁੱਲਾ ਹੁੰਦਾ ਤੇ ਚਲੋ ਅੰਦਰ ਬੈਠੇ ਆ। ਉਸ ਤੋਂ ਬਾਅਦ ਜਿਹੜੇ ਬਰਾਤੀ ਹੁੰਦੇ ਆ ਉਹ ਰੋਟੀ ਖਾਧੀ ਆ, ਨਿਕਾਹ ਹੋਣ ਦੀ ਦੇਰ ਆ, ਰੋਟੀ ਖਾਧੀ ਆ ਤੇ ਆਪਣੀ ਗੱਡੀਆਂ ਨੂੰ ਸਲਮ ਮਾਰਦੇ ਤੇ ਉਹ ਗਏ ਤੇ ਉਹ ਗਏ। ਇਹ ਹੁਣ ਪੈਸੇ ਸੁੱਟ ਰਹੇ ਆ ਜੀ ਘਰ ਦੇ ਪ੍ਰਾਹੁਣੇ। ਰੌਣਕਾਂ ਲੱਗੀਆਂ ਪੂਰੇ ਵਿਆਹ ਦੀਆਂ। ਵਿਆਹ ਵੀ ਕਾਫੀ ਲੰਬਾ ਆ, 2 ਮੁੰਡਿਆਂ ਦਾ ਵਿਆਹ ਆ ਤੇ ਵਿਆਹ ਮੇਰਾ ਖਿਆਲ 3-4 ਦਿਨ ਤੱਕ ਚੱਲੇਗਾ। ਲਓ ਜੀ, ਨੱਚਣਾ ਵੀ ਸ਼ੁਰੂ ਕਰ ਦਿੱਤਾ। ਇੱਥੇ ਤਰੀਸ ਬਹੁਤ ਪਾਉਂਦੇ ਆ, ਤਰੀਸ ਜਾਣੀ ਘੂਮਰ ਵੀ ਕਹਿ ਲੈਂਦੇ ਆ। ਉਹ ਇਸ ਇਲਾਕੇ ਦੀ ਖਾਸੀਅਤ ਆ। ਇੱਥੇ ਜਿੰਨੇ ਵੀ ਵਿਆਹ ਹੁੰਦੇ ਆ ਰਾਤ ਨੂੰ ਸ਼ਾਮ ਨੂੰ ਜਦੋਂ ਦਿਨ ਰੱਖ ਲੈਂਦੇ ਮੁੰਡੇ ਦੇ, ਉਨੇ ਦਿਨ ਉੱਥੇ ਤਰੀਸ ਪੈਂਦੀ ਹੈ ਸ਼ਾਮ ਨੂੰ। ਵੀ ਹਰ ਰੋਜ਼ ਸ਼ਾਮ ਨੂੰ ਯਾਰਾਂ ਬੇਲੀਆਂ ਨੇ ਇਕੱਠੇ ਹੋ ਜਾਣਾ, ਢੋਲ ਵਜਾਣਾ, ਢੋਲ ਤੇ ਜਿਹੜੀ ਨਾ ਤਰੀਸ ਪਾਣੀ ਆ। ਝੂਮਰਾ ਲਓ ਜੀ ਮਿਲਣੀ ਸ਼ੁਰੂ ਹੋ ਗਈ ਆ। ਹੁਣ ਇੱਕ ਦੂਜੇ ਨੂੰ ਮਿਲਦੇ ਆ, ਹਾਰ ਪਾਉਂਦੇ ਆ, ਮਾਮੇ ਨੂੰ ਮਾਮਾ, ਚਾਚੇ ਨੂੰ ਚਾਚਾ, ਇਸੇ ਤਰ੍ਹਾਂ ਹੀ ਹੋਰ ਜਿਹੜੇ ਰਿਸ਼ਤੇ ਹੁੰਦੇ ਉਹਨਾਂ ਨਾਲ ਮੁਲਾਕਾਤਾਂ ਕਰਾਉਂਦੇ ਆ। ਸਾਹਮਣੇ ਰਿਸੀਵ ਕਰ ਰਹੇ। ਇਸ ਘਰ ਦੇ ਵਿੱਚ 2 ਬਰਾਤਾਂ ਹੋਰ ਸੀ ਇਸ ਤੋਂ ਇਲਾਵਾ, ਯਾਨੀ ਟੋਟਲ 3 ਵਿਆਹ ਸੀਗੇ। 2 ਜਿਹੜਿਆਂ ਦੇ ਘਰ ਦੇ ਸੀਗੇ ਮੁੰਡੇ, ਬਾਕੀ ਜਿਹੜੇ ਉਹ ਇੱਕੋ ਬਰਾਤ ਜਿਹੜੀ ਬਾਹਰੋਂ ਆਈ ਸੀਗੀ। ਜੰਗ ਬਦਾਰ ਦੇ ਵਿੱਚ ਜਿਹੜੇ ਨਾਲ ਆਏ ਉਹਨਾਂ 313 ਦਾ ਵਾਸਤਾ ਹੀ ਪੰਜ ਸੇਰਾ ਕਾਵਲਾ ਹੈ ਸਰਵਾ ਸਰਵਾਇ ਦੇ ਨਟਣ ਨੇ ਥੋੜੀ ਜਿਹੀ ਆਵਾਜ਼ ਲਾਈ ਹੀ ਸੀ, ਹਲੇ ਸ਼ੁਰੂ ਹੋਣ ਹੀ ਲੱਗੇ ਸੀ ਤਾਂ ਉਧਰੋਂ ਮੌਲਵੀ ਸਾਹਿਬ ਆ ਕੇ ਪਹਿਲੇ ਨਿਕਾਹ ਪੜ੍ਹ ਲਈਏ। ਤਾਂ ਹੁਣ ਨਿਕਾਹ ਦਾ ਜਿਹੜਾ ਉਹ ਲਿਖ ਲਿਖਾਈ ਕਰ ਰਹੇ ਆ। ਉਸ ਤੋਂ ਬਾਅਦ ਇਹਨਾਂ ਦੀ ਇਜਾਬੋ ਕਬੂਲ, ਯਾਨੀ ਕਿ ਕਬੂਲ ਹੈ 3 ਵਾਰੀ ਹੋਣ ਤੋਂ ਬਾਅਦ ਫਿਰ ਮੌਲਵੀ ਸਾਹਿਬ ਤਲਾਵਤ ਕਰਨਗੇ, ਦੁਆ ਕਰਨਗੇ। बेटे जावेद इकबाल, मैं राणा दी बेटी आमना राणा उसका निकाह बमुकाबले हक महर 5000 रुपए दे रूबरू गवाह हाजिर इस मजलिस दे नाल हुक्म खुदा दे नाल हुक्म शरीयत दे उसका निकाह तुहाडे नाल कीता। क्या तुसा उसनू कबूल कीता? कबूल है। नहीं, मैंने उसे अपने लिए कबूल किया। मैंने उसे अपने लिए कबूल किया। हाँ, दोबारा। बेटे जावेद इकबाल बल्द अली मोहम्मद साहब, आमना राना दुख्तर राना उसका निकाह मैंने आपके साथ बामुकाबले हक महर 5000 रुपए के रूबरू गवाह और हाजिर इस मजलिस के शरीयत के मुताबिक उसका निकाह आपके साथ किया। क्या आपने उसको कबूल किया? मैंने इसे अपने लिए कबूल किया। माशाअल्लाह, एक दफ़ा फिर मैंने इसे अपने लिए कबूल। जज़ाकुमुल्लाह। ਨਿਕਾਹ ਹੋ ਗਿਆ ਜੀ, ਦੁਆ ਹੋ ਰਹੀ ਹੈ ਜੀ। ਮੌਲਵੀ ਸਾਹਿਬ ਇਹਨਾਂ ਦੀ ਅੱਗੋਂ ਨਵੀਂ ਜਿਹੜੀ ਜ਼ਿੰਦਗੀ ਸ਼ੁਰੂ ਹੋਣੀ ਆ ਉਹਦੇ ਲਈ ਨੇਕ ਦੁਆਵਾਂ, ਨੇਕ ਖਵਾਹਿਸ਼ਾਤ ਉਹਨਾਂ ਦਾ ਇਜ਼ਹਾਰ ਕਰ ਰਹੇ ਆ। ਔਰ ਸੁਣਨ ਵਾਲੇ ਵੀ ਜਿਹੜੇ ਵਿੱਚ ਛੜੇ ਆ, ਵਿੱਚ ਕੁਆਰੇ, ਉਹ ਵੀ ਆਪਣੀ ਸ਼ਾਦੀ ਲਈ, ਆਪਣੇ ਵਿਆਹ ਲਈ ਦੁਆਵਾਂ ਕਰ ਰਹੇ ਕਿ ਸਾਡੇ ਤੇ ਵੀ ਇਹ ਟਾਈਮ ਆਵੇ। ਤੇ ਇਹ ਮੁੰਡੇ ਨੂੰ ਹੁਣ ਮਿਲ ਰਹੇ ਆ ਜੀ ਸਾਰੇ ਯਾਰ ਬੇਲੀ। ਟੋਟਲ 3 ਨਿਕਾਹ ਹੋਇਆ ਜੀ ਇੱਥੇ ਪੰਡਾਲ ਦੇ ਵਿੱਚ। 2 ਉਹਨਾਂ ਦੇ ਘਰ ਦੇ ਹੀ ਬੰਦੇ ਸੀਗੇ, ਉਹਨਾਂ ਨੇ ਆਪਸ ਵਿੱਚ ਘਰ 'ਚ ਹੀ ਸ਼ਾਦੀ ਕੀਤੀ। ਤੀਸਰਾ ਮੇਰਾ ਮਸੇਰ ਸੀਗਾ ਤੇ ਹੁਣ ਬਾਹਰੋਂ ਬਾਰੀ ਆ ਛੋਟਾ ਭਾਈ ਇਹਦਾ, ਇਹਨੂੰ ਮਿਲਿਆ। ਇਹਦਾ ਕੱਲ੍ਹ ਨੂੰ ਵਿਆਹ ਆ। ਇਹ ਸਭ ਤੋਂ ਬੜਾ ਭਾਈ ਇਹਦਾ, ਮਸੇਰ ਮੇਰਾ, ਇਹ ਮਿਲ ਰਿਹਾ ਜੀ ਇਹਨੂੰ। ਮੈਂ ਵੀ ਸੋਚਿਆ ਕਿ ਲੱਗਦੇ ਹੱਥ ਮੈਂ ਵੀ ਮਿਲਣੀ ਕਰ ਲਵਾਂ। ਉਸ ਤੋਂ ਬਾਅਦ ਫਿਰ ਆਪਾਂ ਵੀਡੀਓ ਦਾ ਜਿਹੜਾ ਸਿਲਸਿਲਾ ਉਹ ਚਲਾਈ ਰੱਖਣਾ ਆ। ਇਹ ਬਾਕੀ ਬੇਲੀ ਜਿਹੜੇ ਆ ਉਹ ਵੀ ਮਿਲ ਰਹੇ। ਇਹ ਮੁੰਡਾ ਬਾਹਰ ਹੁੰਦਾ ਜੀ, ਥੋੜ੍ਹੇ ਦਿਨ ਪਹਿਲੇ ਹੀ ਆਇਆ ਸੀ ਤੇ ਹੁਣ ਇਹਦੀ ਸ਼ਾਦੀ ਹੋ ਜਾਣੀ, ਛੁੱਟੀ ਵੀ 2 ਮਹੀਨੇ ਦੀ ਹੋਣੀ। ਉਸ ਤੋਂ ਬਾਅਦ ਫਿਰ ਇਹਨੇ ਆਪਣੀ ਜੌਬ ਤੇ ਚਲੇ ਜਾਣਾ। ਤੇ ਇਹ ਹੈ ਜੀ ਪੰਜਾਬ ਦਾ ਸਰਾਇਕੀ ਏਰੀਏ ਦਾ ਵਿਆਹ।
ਜਿਹੜਾ ਕਿ ਤੁਸੀਂ ਮੇਰਾ ਨਹੀਂ ਖਿਆਲ ਕਿ ਅੱਜ ਤੋਂ ਪਹਿਲੇ ਇੰਨੀ ਡਿਟੇਲ ਦੇ ਨਾਲ ਦੇਖਿਆ ਹੋਵੇਗਾ ਕਿ ਅਸੀਂ ਪੰਜਾਬ ਦੇ ਵਿੱਚ ਜੋ ਰਸਮਾਂ ਆ, ਜੋ ਵਿਆਹ ਦੇ ਵਿੱਚ ਰਸਮਾਂ ਕੀਤੀਆਂ ਜਾਂਦੀਆਂ, ਉਹ ਸਾਰੀਆਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕੀਤੀ ਆ। ਕੁਝ ਰਸਮਾਂ ਐਸੀਆਂ ਆ, ਕੁਝ ਪਾਰਟ ਐਸੇ ਹੁੰਦੇ ਆ ਸ਼ਾਦੀ ਦੇ ਜਿਹੜੇ ਅਸੀਂ ਅਪਲੋਡ ਨਹੀਂ ਕਰ ਸਕਦੇ, ਜਿਹਦੇ ਵਿੱਚ ਜ਼ਿਆਦਾ ਕਿਰਦਾਰ ਜਿਹੜਾ ਔਰਤਾਂ ਦਾ ਹੁੰਦਾ ਆ, ਉਹ ਅਸੀਂ ਕਈ ਚੀਜ਼ਾਂ ਹੁੰਦੀਆਂ ਜਿਹਨਾਂ ਨੂੰ ਮੱਦੇਨਜ਼ਰ ਰੱਖਦੇ ਹੋਇਆ ਉਹ ਅਪਲੋਡ ਕਰਨੀਆਂ ਸਾਡੇ ਲਈ ਜ਼ਰਾ ਮੁਸ਼ਕਲ ਹੋ ਜਾਂਦੀਆਂ। ਹੋ ਸਕਦਾ ਆਉਣ ਵਾਲੇ ਟਾਈਮ ਦੇ ਵਿੱਚ ਇਹ ਚੀਜ਼ਾਂ ਹੋਣ ਲੱਗ ਪੈਣ, ਲੇਕਿਨ ਹਲੇ ਫਿਲਹਾਲ ਬਹੁਤ ਸਾਰਾ ਜਿਹੜਾ ਨਾ ਇਸ ਚੀਜ਼ ਦੇ ਬਾਰੇ ਸੋਚਣਾ ਪੈਂਦਾ ਆ, ਉਹ ਨਹੀਂ ਆਪਾਂ ਅਪਲੋਡ ਕਰ ਸਕਦੇ। ਲੇਕਿਨ ਫਿਰ ਵੀ ਪੰਜਾਬ ਦਾ ਤਕਰੀਬਨ 75% ਜਿਹੜਾ ਵਿਆਹ ਦਾ ਉਹ ਹਿੱਸਾ, ਜੋ ਰਸਮੋ ਰਿਵਾਜ ਆ, ਜੋ ਵਿਆਹਾਂ 'ਚ ਹੁੰਦਾ ਹੈ, ਉਹ ਸਾਰਾ ਅਸੀਂ ਤੁਹਾਡੇ ਰੂਬਰੂ ਕਰਨ ਦੀ ਕੋਸ਼ਿਸ਼ ਕੀਤੀ ਆ। ਉਮੀਦ ਕਰਦੇ ਹਾਂ ਤੁਹਾਨੂੰ ਇਹ ਜਿਹੜਾ ਵਿਆਹ ਦਾ ਜਿਹੜਾ ਨਜ਼ਾਰਾ ਆ ਇਹ ਪਸੰਦ ਆਇਆ ਹੋਵੇਗਾ। ਅੱਗੇ ਜਾ ਕੇ ਹੋਰ ਚੀਜ਼ਾਂ ਕੁਝ ਇੰਟਰਸਟਿੰਗ ਹੋਣੀਆਂ, ਉਹ ਵੀ ਤੁਹਾਡੇ ਰੂਬਰੂ ਕਰਾਂਗੇ, ਤੇ ਵਲੌਗ ਨੂੰ ਐਂਡ ਤੱਕ ਜ਼ਰੂਰ ਦੇਖਿਓ। ਜਿੰਨੇ ਵੀ ਆਪਣੇ ਯਾਰ ਬੇਲੀ ਹੈ, ਉਹ ਮੁੰਡੇ ਦੇ ਜਾਂ ਰਿਸ਼ਤੇਦਾਰ ਹੈ, ਉਹ ਸਾਰੇ ਹੀ ਉਹਨੂੰ ਉੱਠ ਕੇ ਹੁਣ ਮਿਲ ਰਹੇ ਆ, ਜੱਫੀਆਂ ਪਾ ਰਹੇ ਆ, ਤੇ ਕਈ ਕੰਨਾਂ 'ਚ ਫੂਕਾਂ ਮਾਰ ਰਹੇ ਆ ਜਿਹੜੇ ਬਹੁਤੇ ਕਰੀਬੀ ਹੁੰਦੇ ਆ। ਇਹ ਹੁਣ ਛੋਟਾ ਬੱਚਾ ਪਾਰਟੀ, ਉਹਨਾਂ ਦੀ ਵਾਰੀ ਆ ਗਈ ਆ। ਕਿਆ ਬਾਤ ਆ ਜੀ। ਮੌਲਵੀ ਸਾਹਿਬ ਜੀ ਆਪਣਾ ਰਜਿਸਟਰ ਚੱਕ ਕੇ ਹਿੱਲਣ ਲੱਗੇ ਆ। ਆਹ ਲਓ ਜੀ ਖੜੇ ਹੋਏ ਆ। ਹੁਣ ਇਹਨਾਂ ਨੇ ਆਪਣਾ ਅੰਦਰਾਜ ਕੀਤਾ ਆ ਤੇ ਕਰਕੇ ਹੁਣ ਆਪਣੇ ਘਰ ਨੂੰ ਜਾ ਰਹੇ। ਇਹਨਾਂ ਦਾ ਕੰਮ ਇੱਥੇ ਤੱਕ ਹੀ ਆ, ਬਾਕੀ ਯਾਰ ਬੇਲੀ ਹਲੇ ਮਿਲਣੀ ਕਰ ਰਹੇ ਆ ਜੀ। ਲਓ ਜੀ ਕੁਛ ਰਹਿ ਗਏ ਸੀ ਯਾਰ ਬੇਲੀ, ਉਹ ਵੀ ਆ ਗਏ ਆ। ਵਾਹ ਜੀ ਵਾਹ। ਇਹ ਹੈ ਜੀ ਲਹਿੰਦੇ ਪੰਜਾਬ ਦਾ ਵਿਆਹ, ਜਿਹਦੇ ਵਿੱਚ ਹਜੇ ਵੀ ਉਹ ਝਲਕਾਂ ਨਜ਼ਰ ਆਉਣੀਆਂ ਜਿਹੜੀਆਂ 47 ਤੋਂ ਪਹਿਲੇ ਸੁਣਦੇ ਆਉਂਦੇ ਸੀ। ਉਸ ਤੋਂ ਬਾਅਦ ਜਿਹੜੇ ਵੀ ਵਿਆਹ 90 ਦੀ ਦਹਾਈ 'ਚ ਜਿਹੜੇ ਹੋਏ ਆ, ਉਹ ਚੀਜ਼ਾਂ ਹਜੇ ਕਿਤੇ ਨਾ ਕਿਤੇ ਦੇਖਣ ਨੂੰ ਮਿਲਦੀਆਂ। ਹੁਣ ਖਾਣੇ ਪੀਣੇ ਦਾ ਸਿਸਟਮ ਸ਼ੁਰੂ ਹੋ ਗਿਆ ਜੀ, ਲੰਗਰ 'ਚ ਖੁੱਲ੍ਹ ਗਿਆ, ਰੋਟੀ ਚੱਲ ਪਈ ਆ ਜੀ। ਇਸ ਤੋਂ ਬਾਅਦ ਫਿਰ ਬਾਹਰ ਦਾ ਮਾਹੌਲ ਅਸੀਂ ਤੁਹਾਨੂੰ ਜ਼ਰੂਰ ਦਿਖਾਵਾਂਗੇ, ਕਿਉਂਕਿ ਵਿਆਹਾਂ ਦੇ ਵਿੱਚ ਨਿਕਾਹ ਤੋਂ ਬਾਅਦ, ਖਾਣ ਪੀਣ ਤੋਂ ਬਾਅਦ ਫਿਰ ਬਰਾਤੀ ਜਿਹੜੇ ਆ ਨਾ ਜੀ, ਉਹ ਥੋੜ੍ਹੇ ਬਾਹਰ ਨਿਕਲ ਕੇ ਤੁਰਨ ਫਿਰਨ ਦਾ ਵੀ ਥੋੜ੍ਹਾ ਚਸਕਾ ਪੂਰਾ ਕਰਦੇ ਆ, ਇੱਧਰ ਉੱਧਰ ਵੀ ਜਾਂਦੇ, ਕਿਉਂਕਿ ਇਹ ਤਾਂ ਹੈ ਵੀ ਖੇਤਾਂ ਵਿੱਚ, ਤੇ ਖੇਤਾਂ ਦੇ ਫਿਰ ਨਜ਼ਾਰੇ ਸੜਕੀਆਂ 'ਤੇ ਨਿਕਲ ਕੇ ਜ਼ਰੂਰ ਲੈਣਗੇ। ਰੋਟੀ ਖਾਣ ਤੋਂ ਬਾਅਦ ਨਿਕਲ ਜਾਂਦੇ, ਜਿੱਦਾਂ ਬਰਾਤੀ ਜਿਹੜੇ ਅੱਜ ਕੱਲ੍ਹ ਬਹੁਤੇ ਹੁੰਦੇ ਆ, ਉਹ ਨਿਕਲ ਜਾਂਦੇ ਸਾਈਡਾਂ ਨੂੰ, ਆਪਣੀ ਗੱਡੀ ਨੂੰ ਸਰਮ ਮਾਰਿਆ ਤੇ ਉਹ ਗਏ ਘਰ ਵਾਲੇ ਰਹਿਣ ਦੇ ਪਿੱਛੇ। ਹੁਣ ਦੇਖੋ ਨਿਕਲਿਆ, ਇਹਨਾਂ ਦੀ ਹੁਣ ਤਿਆਰੀਆਂ ਆ, ਨਿਕਲ ਜਾਣੇ ਬਿਲਕੁਲ ਥੋੜੇ ਰਹਿਣੇ ਲਾੜੇ ਨਾਲ। ਬਾਕੀ ਨਿੰਗਰ ਵੀ ਕਹਿੰਦੇ ਲਾੜੇ ਨੂੰ, ਇੱਧਰਲੀ ਸਾਈਡ ਤੇ ਨਿੰਗਰ ਕਹਿੰਦੇ ਆ। ਉਹਨਾਂ ਫੋਟੋ ਖਿਚਾ ਹੋ ਰਹੀਆਂ ਯਾਰ ਬੇਲੀ, ਤੇ ਇਹ ਚਾਹ ਲੱਗੀ ਹੈ ਜੀ, ਪਿੰਕ ਟੀ, ਗ੍ਰੀਨ ਟੀ ਵੀ ਇਹਨੂੰ ਕਹਿ ਦਿੰਦੇ ਆ। ਇਹ ਕਾਹਦਾ ਬਈ, ਕਿਤੇ ਫਰੂਟ ਫਰਾਟ ਹੀ ਲੱਦਿਆ ਲੱਗਦਾ। ਇੱਧਰੋਂ ਕੋਈ ਬਾਗ ਹੋਣਾ ਮਰੂਦਾਂ ਦਾ ਮੇਰੇ ਘਰ। ਚਾਹ ਦਾ ਖੁੱਲ ਗਿਆ ਜੀ ਲੰਗਰ। ਖੁੱਲ੍ਹਾ ਏਰੀਆ ਦੇਖੋ, ਇੱਥੋਂ ਘਰ ਕਿੱਡਾ ਵੱਡਾ, ਕਿੰਨਾ ਮਤਲਬ ਬੜਾ ਪਿਆਰਾ ਬੰਦੇ ਬੈਠੇ ਆ ਜੀ। ਇੱਧਰੋਂ ਜਿਹੜਾ ਮੇਲੀ ਹੈ ਇੱਧਰਲੀ ਸਾਈਡ ਤੋਂ, ਕੁੜੀ ਵਾਲੀ ਸਾਈਡ ਤੋਂ ਆ ਬੈਠੇ ਆ ਸਾਰੇ ਡੇਰੇ ਤੇ। ਪੂਰਾ ਨਜ਼ਾਰਾ ਆ ਜੀ। ਇਹ ਮਾਲ ਡੰਗਰ ਇੱਧਰਲੀ ਸਾਈਡ ਤੇ ਘਰ ਵਾਲਿਆਂ ਦਾ ਬੰਨਿਆ, ਘਰ ਬਹੁਤ ਖੁੱਲ੍ਹਾ। ਨਿਕਾਹ ਹੋਣ ਤੋਂ ਬਾਅਦ ਜਦੋਂ ਰੋਟੀ ਖਾ ਕੇ ਫਿਰ ਬੰਦੇ ਬਾਹਰ ਨੂੰ ਨਿਕਲਦੇ, ਕਿ ਪਿੰਡਾਂ ਥਾਵਾਂ ਵਿੱਚ ਨਾ ਨਿਕਲ ਜਾਂਦੇ ਸੀ ਬਾਹਰ ਨੂੰ, ਖੇਤਾਂ ਵੱਲ ਨੂੰ, ਪਿੰਡ ਦੇਖਦੇ ਫਿਰਦੇ ਤੁਰਦੇ ਹੁੰਦੇ ਸੀ। ਸਾਡੇ ਇਲਾਕੇ 'ਚ ਤਾਂ ਇਹ ਗੱਲਾਂ ਮੁੱਕ ਗਈਆਂ, ਕਿਉਂਕਿ ਮੈਰਿਜ ਵਾਲਾਂ ਤੋਂ ਬਾਅਦ ਹੀ ਲਾੜਾ ਤਾਂ ਫਿਰ ਕਿਤੇ ਜਾ ਕੇ ਦੂਜੇ ਤੀਜੇ ਦਿਨ ਜਾ ਕੇ ਜਦੋਂ ਦੁਬਾਰਾ ਆਉਂਦੇ ਫਿਰ ਘਰ ਦੇਖਦਾ ਵੀ ਆ ਮੇਰੇ ਸਹੁਰਿਆਂ ਦਾ ਘਰ ਆ। ਤੇ ਹੁਣ ਲੋਕ ਇੱਥੇ ਹਲੇ ਇਸੇ ਤਰ੍ਹਾਂ ਹੀ ਨਿਕਲਦੇ ਆ ਬਾਹਰ ਨੂੰ। ਇਹ ਲਾੜੇ ਦਾ ਬਹੁਤ ਕਰੀਬੀ ਯਾਰ ਆ। ਇਹ ਸਾਰੀ ਰਾਤ ਇਹਨੇ ਨਾ ਸੁੱਤਾ ਨਾ ਸੌਣ ਦਿੱਤਾ, ਤੇ ਖੜੀ ਲਾਤੀ ਰਿਹਾ ਆ। ਤੇ ਇਹ ਬਾਈ ਹੁਣੀ ਵੀ ਆਏ ਆ, ਇਹ ਮੇਰੇ ਮਾਮੇ ਦਾ ਮੁੰਡਾ, ਮੇਰਾ ਮਸੇਰ ਇਹਦਾ ਕੱਲ੍ਹ ਨੂੰ ਵਿਆਹ ਆ। ਤੇ ਬਾਕੀ ਆ ਬਾਈ ਜੀ, ਤੁਸੀਂ ਦੱਸੋ ਤੁਹਾਡੇ ਕੀ ਵਿਚਾਰ? ਅੱਜ ਵਿਆਹ ਹੋ ਗਿਆ ਤੇਰੇ ਨਾਲ ਦਾ ਇੱਕ? ਬਹੁਤ ਵਧੀਆ ਵਿਆਹ ਹੋ ਗਿਆ। ਹਾਂ ਮੇਰੇ ਮਸੇਰ ਦਾ ਵਿਆਹ ਸੀਗਾ। ਅੱਛਾ, ਬਹੁਤ ਵਧੀਆ ਵਿਆਹ ਹੋ ਗਿਆ। ਇਲਾਕਾ ਬੜਾ ਵਾ ਖੂਬਸੂਰਤ, ਦਰਿਆ ਚਨਾਬ ਦਾ ਇਲਾਕਾ ਵਾ। ਅੱਛਾ, ਆ ਜਾਓ। ਉਸ ਤੋਂ ਬਾਅਦ ਜਿਹੜਾ ਹੈਗਾ ਵਾ 2 ਕਿਲੋਮੀਟਰ ਅੱਗੇ ਦਰਿਆ ਚਨਾਬ ਆ ਇਧਰਲੀ ਸਾਈਡ ਤੇ। ਅੱਛਾ, ਤੇ
ਦਰਮਿਆਨ ਆ ਚਲਿਓਟ ਝੰਗ ਦਾ ਚਾੜਲੀ ਜਗ੍ਹਾ ਵਾ ਅੱਛਾ ਅੱਛਾ ਤੇ ਅਲਹਮਦੁਲਿਲਾ ਬਹੁਤ ਅੱਛਾ ਮਾਹੌਲ ਆ ਤੇ ਤੂੰ ਹੌਲੀ ਹੌਲੀ ਖਿੱਚ ਲਊਗੇ ਰਲਾ ਲਿਆ ਆਪਣੇ ਨਾਲ ਉਹਨੂੰ ਵਿਆਹ ਕਰਾ ਹੀ ਦਿੱਤਾ ਹੈ ਬਿਲਕੁਲ ਬੜਾ ਸੋਹਣਾ ਆਜ਼ਾਦੀ ਦੀ ਜ਼ਿੰਦਗੀ ਗੁਜ਼ਾਰ ਰਿਹਾ ਸੀ ਬਿਲਕੁਲ ਮੇਰਾ ਆਪਣਾ ਵਿਆਹ ਹੋਇਆ ਸੀ ਮੈਂ ਕਿਹਾ ਇਹਦਾ ਵੀ ਵਿਆਹ ਕਰ ਤੂੰ ਇਹ ਕਿਉਂ ਤੁਰਾ ਫਿਰਦਾ ਹੈ ਇਹਨੂੰ ਨਹੀਂ ਮੈਂ ਇਦਾਂ ਦੇਖਣਾ ਤੁਰਾ ਫਿਰਦੇ ਨੂੰ ਹੈ ਕੱਢ ਦੇਣਾ ਕੰਡਾ ਇਹਦਾ ਤੇ ਆ ਉਹ ਲਾੜੇ ਖੜੇ ਆ ਜੀ ਸਾਡੇ ਛੁਹਾਰੇ ਵੀ ਲੁਕੋਏ ਆ ਨਹੀਂ ਮਾਮਾ ਮੈਨੂੰ ਇੱਕ ਵੀ ਨਹੀਂ ਪੂੜੀ ਦਿੱਤੀ ਤੂੰ ਆਪ ਸਾਰੇ ਖਾ ਗਿਆ ਹੈ ਕਰਵਾ ਦੇਖੋ ਮੈਂ ਉਹਨੂੰ ਸਪੈਸ਼ਲ ਕਿਹਾ ਮੈਂ ਮੇਰੇ ਜਿਹੜਾ ਨਾ ਮੈਂ ਤੇਰੇ ਕਾਨ ਹੀ ਰੱਖਿਆ ਹੋਇਆ ਮੇਲੇ ਰੱਖਿਆ ਹੈ ਕਿ ਆ ਦੇਖ ਓਏ ਉਹਨੇ ਘਰ ਵੀ ਸਬੂਤ ਦੇਣਾ ਵਿਆਹੇ ਬੰਦੇ ਨੂੰ ਬੜੀਆਂ ਜ਼ਰੂਰਤਾਂ ਹੁੰਦੀਆਂ ਨੇ ਘਰ ਵੀ ਹਾਂ ਇਹ ਬੇਲੀ ਆ ਜੀ ਲਾੜੇ ਦੇ ਆ ਲਾੜੇ ਦੇ ਬੇਲੀ ਆ ਬਾਈ ਆਪਣਾ ਕੀ ਨਾਂ ਆ ਧੈਰੀ ਆ ਕਰੀ ਜਾਣਾ ਜਗਾਲੀ ਹਾਂ ਲੰਬ ਲਾ ਦਿੱਤੀ ਆ ਕਿੱਦਾਂ ਜੀ ਆਪਣਾ ਕੀ ਨਾਂ ਆ ਨਿਸ਼ਾਨ ਇਧਰ ਤੁਸੀਂ ਵੀ ਬੇਲੀਆਂ ਤੇ ਵਿਆਹੇ ਆ ਹਾਂਜੀ। ਕੁਆਰੇ ਹੀ ਆ ਨਹੀਂ ਕੋੜੇ ਨਿਸ਼ਾਨ ਤਿਆਰੀ ਹੋ ਰਹੀ ਫਿਰ ਦੁਆਵਾਂ ਲੈ ਇਹਦੇ ਕੋਲੋਂ ਹੈ ਮਸਨ ਕਰੀਬ ਇਹਦਾ ਲੱਗਦਾ ਹੋਇਆ ਆ ਮੂੰਹ ਦੇਖ ਲਾ ਉਹਦਾ ਬਿਲਕੁਲ ਵਿਆਹ ਵਰੇ ਵਾਲਾ ਹੋ ਗਿਆ ਕਿੱਦਾਂ ਜੋਨੂ ਇਹਦਾ ਵੀ ਤਜਰਬਾ ਕਰਿਓ ਨਹੀਂ ਇਹਦਾ ਮੈਨੂੰ ਲੱਗਦਾ ਨਹੀਂ ਹੋਇਆ ਇਹਦਾ ਮੀਟਰ ਬਾਵਾ ਹੀ ਕੱਢ ਗਿਆ ਕਿਤੇ ਜੇ ਵਿੱਚ ਚੈੱਕ ਕਰੋ ਅੱਛਾ ਪਿੰਡਾਂ ਦੇ ਵਿੱਚ ਨਾ ਸਾਡਿਆਂ ਵਿੱਚ ਤਾਂ ਰਿਵਾਜ ਮੁੱਕ ਗਿਆ ਆ ਵੀ ਇਦਾਂ ਸ਼ਾਦੀ ਤੋਂ ਬਾਅਦ ਚਲੋ ਇਹ ਵੈਸੇ ਵੀ ਆਪਣੇ ਖੇਤਾਂ 'ਚ ਬੈਠੇ ਆ ਤਾਂ ਖੇਤ ਕਿਹੜਾ ਦੂਰ ਆ ਨਹੀਂ ਤਾਂ ਅੱਗੇ ਲੋਕ ਨਾ ਲਾੜੇ ਨੂੰ ਲੈ ਕੇ ਨਿਕਲੇ ਆਉਂਦੇ ਨੇ ਸਾਡੇ ਪਾਣੀ ਕੌੜਾ ਹੁੰਦਾ ਸੀ ਇੱਕ ਵਾਰੀ ਇੱਥੇ ਗਏ ਤਾਂ ਚੁਆਰਾ ਵਾਹ ਬਾਈ ਵਾਹ ਲੱਭ ਕੇ ਛਾ ਦਿੱਤੀ ਆ ਤੇ ਉਹ ਪਾਣੀ ਪੀਣ ਲੱਗੇ ਤਾਂ ਨਲਕੇ ਦਾ ਪਾਣੀ ਕੌੜਾ ਯਾਰ ਵਰਗਾ ਉਹਨਾਂ ਨੂੰ ਨਹੀਂ ਸੀ ਪਤਾ ਉਹ ਮਿੱਠੇ ਇਲਾਕੇ 'ਚੋਂ ਆਏ ਸੀ ਉੱਧਰ ਬਹੁਤਾ ਹੁਣ ਇਹ ਰਿਵਾਜ ਮੁੱਕ ਗਿਆ ਘਰੋਂ ਨਿਕਲਣਾ ਹੁਣ ਤੇ ਅਗਲੇ ਕਹਿੰਦੇ ਤੂੰ ਵਿਆਹ ਕੀਤਾ ਤੇ ਇੱਕ ਮਾਰੀ ਤੇਰਾ ਘੇਰ ਅੜਨ ਦਿਆ ਆ ਹੈ ਕਿੱਦਾਂ ਬਈ ਪਹਿਲੇ ਤਾਂ ਤੈਨੂੰ ਮੁਬਾਰਕਾਂ ਢੇਰ ਮੁਬਾਰਕਾਂ ਵਿਆਹ ਹੋ ਗਿਆ ਤੇਰੀ ਹੈ ਨਵੀਂ ਇੱਕ ਜ਼ਿੰਦਗੀ ਸ਼ੁਰੂ ਹੋਣ ਲੱਗੀ ਆ ਤੇ ਕੀ ਤੂੰ ਆਪਣੇ ਕੁਆਰਿਆਂ ਨੂੰ ਛੜਿਆਂ ਨੂੰ ਸੁਨੇਹਾ ਦਊਂਗਾ ਕਰਕੇ ਦੱਸਾਂਗੇ ਨਹੀਂ ਆ ਤੁਰੇ ਫਿਰਦੇ ਆ ਮਤਲਬ ਆਓ ਤਾਂ ਬਾਬਾ ਤਜਰਬੇ ਵਾਲਾ ਆ ਰੱਜੂ ਹੈ ਰੱਜੂ ਦੇਖ ਲਾ ਬਹੁਤ ਮਤਲਬ ਖੰਡਿਆ ਹੋਇਆ ਬੰਦਾ ਆ ਹੈ ਸਾਲ ਦਾ ਤਜਰਬਾ ਹੈ ਇਦਾਂ ਦੇ ਲਿਖਿਆ ਨੇ 35 ਸਾਲ ਦਾ ਤਜਰਬਾ ਉਮਰ 40 ਸਾਲ ਤਜਰਬਾ 35 ਸਾਲ ਭਾਈ ਸ਼ਵਾਰਾ ਲੱਗਦਾ ਕਿਤੇ ਮੂੰਹ 'ਚ ਫਸਿਆ ਹੀ ਆ ਸਾਰੀਆਂ ਭੋਜੀਆਂ ਮੈਂ ਇਕੱਠੀਆਂ ਕੀਤੀਆਂ ਹੋਈਆਂ ਟਾਈਮ ਤਾਂ ਲੱਗਣਾ ਆ ਲੈ ਇੱਕ ਹੋਰ ਲੈ ਲੈ ਇੱਕ ਹੋਰ ਲੈ ਖਾਲੀ ਹੈ ਯਾਰ ਲਓ ਜੀ ਵਿਆਹ ਦਾ ਆਨੰਦ ਮਾਰ ਲਿਆ ਤੁਸੀਂ ਇੱਕ ਸਾਡੇ ਲਹਿੰਦੇ ਪੰਜਾਬ ਦਾ ਸਰਾਇਕੀ ਏਰੀਆ ਦਾ ਵਿਆਹ ਇੱਕ ਅਲੱਗਾ ਇਹਦਾ ਮਤਲਬ ਸੈਟਅਪ ਆਮ ਪੰਜਾਬ ਦੇ ਵਿਆਹਾਂ ਨਾਲੋਂ ਹਲੇ ਵੀ ਇਹ ਕਲਚਰ ਆਪਣਾ ਜ਼ਿੰਦਾ ਰੱਖੀ ਬੈਠੇ ਆ ਜਿਹੜਾ ਬਾਕੀ ਇਲਾਕਿਆਂ 'ਚ ਮੁੱਕ ਗਿਆ ਜੀ ਤੇ ਹੁਣ ਇੱਥੋਂ ਬਰਾਤ ਦੀ ਜਿਹੜੀ ਰੁਖਸਤੀ ਹੋਣੀ ਆ ਦੁਲਹਨ ਦੀ ਉਸ ਤੋਂ ਬਾਅਦ ਫਿਰ ਘਰ ਪਹੁੰਚ ਕੇ ਬਾਕੀ ਮਾਮਲਾਤ ਉਹ ਦਿਖਾਵਾਂਗੇ ਤੇ ਉਸ ਤੋਂ ਅਗਲੇ ਦਿਨ ਫਿਰ ਇਹ ਜਵਾਨ ਦਾ ਵਿਆਹ ਆ ਇਹ ਵੀ ਆਪਣੇ ਨਾ ਮਾਲਿਸ਼ ਮੁਲਿਸ਼ ਕੀਤੀ ਬੈਠਾ ਆ ਫਿਰ ਉਹਦਾ ਅਲੱਗ ਤੋਂ ਵਲੌਗ ਤੁਹਾਨੂੰ ਦਿਖਾਵਾਂਗੇ ਜੀ ਹਾਂ ਕੁੜੀ ਵਾਲਿਆਂ ਵੱਲੋਂ ਮੇਲੀ ਬੈਠੇ ਆ ਮੰਜਿਆਂ ਤੇ ਜੀ ਹੁੱਕੇ ਪੀ ਰਹੇ ਆ ਸਰਾਣੇ ਰੱਖੇ ਹੋਏ ਤਕੀਏ ਲੱਗੇ ਹੋਏ ਆ ਮੌਜਾਂ ਮਾਰਨ ਡੇ ਧੁੱਪ ਸੇਕਣ ਡੇ ਆ ਜੀ ਲਓ ਜੀ ਬਰਾਤ ਜਿਹੜੀ ਆ ਉਹ ਆ ਗਈ ਆ ਮੋੜਾ ਪਾ ਲਿਆ ਰੁਖਸਤੀ ਹੋ ਗਈ ਆ ਤੇ ਹੁਣ ਘਰ ਪਹੁੰਚ ਗਏ ਆ ਤਾਰਾ ਕਰਨਗੇ ਸਾਡੇ ਨਾਲ ਜੁੜੇ ਰਹੋ ਜੀ ਤੁਹਾਨੂੰ ਅੱਜ ਪੰਜਾਬ ਦੀ ਲਹਿੰਦੇ ਪੰਜਾਬ ਦੀ ਦੇਸੀ ਜਿਹੜੀ ਸ਼ਾਦੀ ਉਹ ਦਿਖਾਈ ਹੈ ਜੀ ਇਹ ਮੁੰਡਾ ਉਤਰਿਆ ਜੀ ਗੱਡੀ 'ਚੋਂ ਦੇਖੋ ਅੱਗੇ ਇਹਨਾਂ ਹੁਣ ਕੀ ਬਣਦਾ ਲਹਿੰਦੇ ਪੰਜਾਬ 'ਚ ਜਦੋਂ ਬਰਾਤ ਲੈ ਕੇ ਆਉਂਦੇ ਤਾਂ ਇਕੱਲੇ ਇਕੱਲੇ ਜੀ ਜਿਹੜੇ ਸਿਆਣੇ ਹੁੰਦੇ ਉਹ ਫਿਰ ਆਪਣੇ ਜੀਆਂ ਨੂੰ ਪਿਆਰ ਦਿੰਦੇ ਆ ਮਿਲਦੇ ਆ ਗਲੇ ਮਿਲਦੇ ਆ ਤੇ ਕਈ ਜਗ੍ਹਾ ਤੇ ਇਹ ਵੀ ਹੁੰਦਾ ਕਿ ਜਿਹੜਾ ਬੰਦਾ ਪਹਿਲੇ ਬਰਾਤ ਦੇ ਵਿੱਚੋਂ ਮੁੜ ਕੇ ਘਰ ਆਵੇ ਤਾਂ ਉਹ ਫਿਰ ਇੱਕ ਲਫ਼ਜ਼ ਬੋਲਦੇ ਜਾਂਦੇ ਆ ਉਹ ਮੇਰੇ ਤਾਂ ਜ਼ਿਹਨ 'ਚ ਨਹੀਂ ਆ ਰਿਹਾ ਲੇਕਿਨ ਉਹਦਾ ਮਤਲਬ ਹੁੰਦਾ ਕਿ ਉਹ ਘਰ ਵਾਲਾ ਫਿਰ ਉਹਨੂੰ ਕੋਈ ਇਨਾਮ ਦਿੰਦਾ 500 1000 2000 5000 ਜਿੰਨਾ ਉਹ ਮੰਗੇ ਉਹਨਾਂ ਦੇਣਾ ਪੈਂਦਾ ਜੀ ਬੇਲੀਓ ਇਹ ਸੀ ਅੱਜ ਦਾ ਸਾਡਾ ਵਲੌਗ ਉਮੀਦ ਕਰਦੇ ਤੁਹਾਨੂੰ ਅੱਛਾ ਲੱਗਾ ਹੋਵੇਗਾ ਅੱਛਾ ਲੱਗਿਆ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਜੀ